ਜਦੋਂ ਮਹਾਰਾਜਾ ਦਲੀਪ ਸਿੰਘ ਆਪਣੇ ਸਾਰੇ ਬੱਚਿਆਂ ਨੂੰ ਨਾਲ ਲੈ ਕੇ ਉਹਨੇ ਰਾਣੀ ਨੂੰ ਅਲਵਿਦਾ ਕਿਹਾ, ਉਹਨੇ ਕਿਹਾ ਵੀ ਮੈਂ ਆਪਣੀ ਧਰਤੀ ਪੰਜਾਬ ਜਾ ਰਿਹਾ, ਮੈਂ ਹੁਣ ਤੁਹਾਡੀ ਇਸ ਧਰਤੀ ਦੇ ਉੱਤੇ ਇੱਕ ਸਾਹ ਵੀ ਨਹੀਂ ਲੈਣਾ। ਤੇ ਉਹ ਜਦੋਂ ਕਿਉਂਕਿ ਸਮੁੰਦਰੀ ਜਹਾਜ਼ 'ਚ ਹੀ ਸਫ਼ਰ ਹੁੰਦਾ ਸੀ ਤੇ ਅਦਨ ਦੀ ਬੰਦਰਗਾਹ ਤੇ ਉਹਨੂੰ ਰੋਕ ਦਿੱਤਾ ਗਿਆ ਸੀ ਸਣੇ ਪਰਿਵਾਰ। ਉਹਨੂੰ ਕਿਹਾ ਜੀ ਕਿ ਅੰਗਰੇਜ਼ੀ ਆਰਡਰ ਹੈ ਵੀ ਤੂੰ ਇੱਥੋਂ ਅੱਗੇ ਨਹੀਂ ਜਾ ਸਕਦਾ, ਇੰਡੀਆ 'ਚ ਐਂਟਰ ਨਹੀਂ ਕਰ ਸਕਦਾ। ਜਦੋਂ ਇੰਗਲੈਂਡ ਤੋਂ ਤੁਰਿਆ ਉਹਨੇ ਚਿੱਠੀ ਲਿਖੀ, ਕੌਮ ਤੋਂ ਮਾफ़ੀ ਮੰਗੀ ਕਿ ਮੈਂ ਬਹੁਤ ਛੋਟਾ ਬੱਚਾ ਸੀ ਜਦੋਂ ਮੇਰਾ ਧਰਮ ਬਦਲ ਦਿੱਤਾ ਸੀ, ਮੈਂ ਆ ਕੇ ਹਜ਼ੂਰ ਸਾਹਿਬ ਅੰਮ੍ਰਿਤ ਛਕਣਾ ਚਾਹੁੰਦਾ। ਮਹਾਰਾਜਾ ਦਲੀਪ ਸਿੰਘ ਵਾਪਸ ਸਿੱਖ ਧਰਮ ਦੇ ਵਿੱਚ ਆਏ। ਉਹਨਾਂ ਨੇ ਅੱਜ ਦੇ ਦਿਨ 1886 ਦੇ ਵਿੱਚ ਖੰਡੇ ਦੀ ਪਹੁਲ ਲਈ। ਪ੍ਰਿੰਸੈਸ ਸੋਫੀਆ ਦਲੀਪ ਸਿੰਘ, ਡਾਟਰ ਆਫ ਮਹਾਰਾਜਾ ਦਲੀਪ ਸਿੰਘ, the last ruler of Sikh Empire and the goddaughter of Queen Victoria, was honoured with a commemorative blue plaque in London on Friday. ਅਮਰੀਕਾ 'ਚ 1920 'ਚ ਹੱਕ ਮਿਲਿਆ ਔਰਤਾਂ ਨੂੰ ਵੋਟ ਦਾ, ਬ੍ਰਿਟੇਨ 'ਚ ਉਸ ਤੋਂ ਪਹਿਲਾਂ ਮਿਲਿਆ, ਪਰ ਉਹ ਵੋਟ ਦਾ ਹੱਕ ਔਰਤਾਂ ਨੂੰ ਦਿਵਾਉਣ ਲਈ ਮਹਾਰਾਜਾ ਦਲੀਪ ਸਿੰਘ ਦੀ ਬੇਟੀ ਸੋਫੀਆ ਨੇ ਕਿਵੇਂ ਸਟਰਗਲ ਕੀਤੀ, ਕਿਵੇਂ ਲੀਡ ਕੀਤਾ, ਕਿਵੇਂ ਹੱਥੀਂ ਅਖਬਾਰਾਂ ਵੀ ਵੰਡਦੀ ਸੀ, ਕਿਸ ਲੈਵਲ ਦਾ ਉਹ ਇੱਕ ਬਹੁਤ ਵੱਡਾ ਰੋਲ ਜਿਹੜਾ ਉਸ ਦਾ ਉਹ ਸਾਹਮਣੇ ਆਇਆ। ਇੱਕ ਪਾਸੇ ਉਹ ਦਿਨ ਹੈ ਜਿਸ ਦਿਨ ਮਹਾਰਾਜਾ ਦਲੀਪ ਸਿੰਘ ਵਾਪਸ ਆਪਣੀਆਂ ਜੜ੍ਹਾਂ ਵੱਲ ਪਰਤੇ ਸੀ, ਤੇ ਅੱਜ ਉਹੀ 2023 'ਚ ਉਹ ਦਿਨ ਹੈ ਜਿਸ ਦਿਨ ਪ੍ਰਿੰਸੈਸ ਸੋਫੀਆ, ਜਿਸ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ, ਉਹਨੂੰ ਇਹ ਹਿਸਟੋਰੀਕਲ ਰੈਕੋਗਨੀਸ਼ਨ ਮਿਲੀ। ਵਿਊਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ 26 ਮਈ 1886 ਦੇ ਦਿਨ ਮਹਾਰਾਜਾ ਰਣਜੀਤ ਸਿੰਘ ਅਤੇ ਮਹਾਰਾਣੀ ਜਿੰਦਾਂ ਦਾ ਲਾਡਲਾ ਸਪੁੱਤਰ ਮਹਾਰਾਜਾ ਦਲੀਪ ਸਿੰਘ ਅੰਮ੍ਰਿਤ ਛਕ ਕੇ ਵਾਪਸ ਸਿੱਖੀ ਵੱਲ ਮੁੜਿਆ ਸੀ। ਸੋ ਮਹਾਰਾਜਾ ਦਲੀਪ ਸਿੰਘ ਦੀ ਪੁੱਤਰੀ ਪ੍ਰਿੰਸੈਸ ਸੋਫੀਆ ਦੇ ਯੂਕੇ ਵਿਚਲੇ ਘਰ ਦੀ ਬਾਹਰ ਇੱਕ ਸਪੈਸ਼ਲ ਤਖਤੀ ਲਾ ਕੇ ਉਸ ਨੂੰ ਹੈਰੀਟੇਜ ਦਾ ਦਰਜਾ ਦਿੱਤਾ ਗਿਆ ਹੈ। ਸੋ ਇਸ ਤੇ ਉੱਪਰ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਜਿਹੜੇ ਤੁਹਾਡੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਔਰ ਜਸਵੀਰ ਬਰਾੜ ਜੀ ਲਿਖਦੇ ਨੇ ਕਿ ਖਾਲਸਾ US ਮੀਡੀਆ ਧਾਲੀਵਾਲ ਗੁੱਡ ਵੀਰ ਭਾਈ ਜੀ ਜ਼ਿੰਦਾਬਾਦ, ਖਾਲਸਾਨ ਜ਼ਿੰਦਾਬਾਦ। ਔਰ ਜੌਨ ਡੇਰ ਵੀ ਫਤਿਹ ਬੁਲਾਉਂਦੇ ਨੇ। ਫਿਰ ਸਾਡੇ ਕੋਲ ਮੈਸੇਜ ਹੈਗਾ ਵਾਹਿਗੁਰੂ ਜੀ ਦਾ, ਕਹਿੰਦੇ ਖਾਲਸਾ ਜ਼ਿੰਦਾਬਾਦ। ਔਰ ਫਿਰ ਜਸਵੀਰ ਬਰਾੜ ਜੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਜਸ ਜੀ ਕਹਿੰਦੇ ਨੇ ਮਾਬੋ 1992 ਹਾਈ ਕੋਰਟ ਡਿਸੀਜਨ progress taking place and Senator Patrick Dodson one of the wisest ਡਾਕਟਰ ਸਾਹਿਬ। ਸੋ ਇਸੇ ਤਰ੍ਹਾਂ ਨਿਹੰਗ ਸਿੰਘ ਜੀ ਕਹਿੰਦੇ ਨੇ ਕਿ ਵੰਡਰਫੁਲ ਐਸਟੋਨਿਸ਼ਿੰਗ ਨੌਲੇਜ। ਸੋ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਹੈ ਜੀਤ ਸੂਰਤੀਆ, ਉਹ ਵੀ ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ ਡਾਕਟਰ ਸਾਹਿਬ। ਔਰ ਬੀਬਾ ਨੀਲਮ ਕੌਰ ਜੀ ਗੁਰਫਤਿਹ ਜੀ। ਐਂਡ ਪਾਲ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ। ਸ਼ਿੰਦਾ ਗਿੱਲ ਜੀ ਵੀ ਫਤਿਹ ਬੁਲਾਉਂਦੇ ਨੇ ਐਂਡ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਰਾਜਨਪ੍ਰੀਤ ਵੀ ਸਾਨੂੰ ਕਹਿੰਦੇ ਨੇ, ਰਾਜਨਪ੍ਰੀਤ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਖੜਕ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਆਜ਼ਾਦੀ ਹੀ ਹੱਲ ਹੈ, ਔਰ ਕਹਿੰਦੇ ਨੇ ਸਾਰੇ ਮਸਲਿਆਂ ਦਾ ਹੱਲ ਹੈਗਾ ਏ ਉਹ ਖਾਲਸਾ ਜ਼ਿੰਦਾਬਾਦ ਔਰ ਕਹਿੰਦੇ ਨੇ। ਔਰ ਸਾਨੂੰ ਇਸੇ ਤਰ੍ਹਾਂ ਮੈਸੇਜ ਹੈਗਾ, ਕਹਿੰਦੇ ਨੇ ਕਿ ਖੜਕ ਸਿੰਘ ਜੀ ਕਿ 4 ਜੂਨ ਨੂੰ ਸਿਡਨੀ ਵਿੱਚ ਹੋ ਰਿਹਾ ਜਿਹੜਾ ਰੈਫਰੈਂਡਮ ਦੀਆਂ ਜਿਹੜੀਆਂ ਵੋਟਾਂ ਪਾਓ ਔਰ ਪਵਾਓ ਵੀ। ਔਰ ਹਰਵਿੰਦਰ ਸਿੰਘ ਜੀ ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਮੈਸੇਜ ਸਾਡੇ ਕੋਲ ਹੈਗਾ ਹੈ ਜਸਵੰਤ ਸੂਰਮਾ ਜੀ, ਕਹਿੰਦੇ 4 ਜੂਨ ਨੂੰ ਸ਼ਹੀਦਾਂ ਦੀ ਯਾਦ ਵਿੱਚ ਕੈਨੇਡਾ ਦੇ ਬਰੈਂਪਟਨ ਸ਼ਹਿਰ ਦੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਜਾਵੇਗਾ, ਜਿਸ ਦੀ ਸਮਾਪਤੀ ਗੁਰਦੁਆਰਾ ਜੋਤ ਸਰੂਪ ਸਾਹਿਬ ਵਿੱਚ ਸ਼ਾਮ 6 ਵਜੇ ਹੋਵੇਗੀ। ਸੋ ਆਈ ਥਿੰਕ ਸਭ ਤੋਂ ਸਾਰੇ ਪਹੁੰਚੋ ਇਹਦੇ ਉੱਪਰ ਜਿਹੜੇ ਵੀ ਉੱਥੇ ਰਹਿੰਦੇ ਹੈਗੇ। ਜੀ ਅਸੀਂ ਵੀ ਜ਼ਰੂਰ ਸ਼ਮੂਲੀਅਤ ਕਰਦੇ, ਪਰ 4 ਜੂਨ ਨੂੰ ਹੀ ਸੈਨ ਫਰਾਂਸਿਸਕੋ ਕੈਲੀਫੋਰਨੀਆ ਦੇ ਪ੍ਰੋਮੀਨੈਂਟ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡਾ ਫਰੀडम ਮਾਰਚ ਹੈ, ਜਿਸ ਦੇ ਵਿੱਚ ਸਾਰੇ ਹੀ ਨਾਰਦਰਨ ਕੈਲੀਫੋਰਨੀਆ ਦੀਆਂ ਸਿੱਖ ਸੰਗਤਾਂ ਸ਼ਮੂਲੀਅਤ ਕਰਦੀਆਂ ਨੇ। ਸੋ ਅਸੀਂ TV 84 ਦੀ ਟੀਮ ਉਹਨੂੰ ਕਵਰ ਵੀ ਕਰੇਗੀ। ਸੋ ਅਦਰਵਾਈਜ਼ ਅਸੀਂ ਜ਼ਰੂਰ ਬਰੈਂਪਟਨ ਦੇ ਇਸ ਨਗਰ ਕੀਰਤਨ 'ਚ ਹਾਜ਼ਰੀ ਲਵਾਉਂਦੇ। ਹਾਂਜੀ, ਫਿਰ ਸਾਨੂੰ ਜਸਵੰਤ ਸੂਰਮਾ ਜੀ ਫਤਿਹ ਵੀ ਬੁਲਾਉਂਦੇ ਨੇ, ਅਵਤਾਰ ਸਿੰਘ ਜੀ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਮਨਜੀਤ ਸਿੰਘ ਮਠਾਰੋ ਜੀ ਸਾਨੂੰ ਲਿਖਦੇ TV 84 is important to make ears open all Sikhs possible. So shorts strike will motivate more people as shorts make interesting to whole matter. Insight of truth of Sikhs must be considered. ਸੋ ਇਸੇ ਤਰ੍ਹਾਂ ਮੈਸੇਜ ਸਾਡੇ ਕੋਲ ਹੈਗਾ ਹੈ ਕਿ ਆਈ ਥਿੰਕ ਜਸਰ ਜੀ ਹੋਰਾਂ ਦਾ। ਸੋ ਡਾਕਟਰ ਸਾਹਿਬ ਨੋਟ ਏ ਟਰਬਨ ਟੂ ਬੀ ਸੀਨ ਔਰ ਆਊਟਸਾਈਡ ਡਿਮਾਂਡਿੰਗ ਖਾਲਿਸਤਾਨ। ਤੁਸੀਂ ਫੈਜ਼ ਅਨਵਰ ਜੀ ਦਾ ਮੈਸੇਜ ਮਿਸ ਕੀਤਾ। ਉਹਨਾਂ ਨੇ ਕਿਹਾ ਵੀ
इंडिया में दारुल इल्म देवबंद को मुसलमानों का रिप्रेजेंटेटिव बनाया गया है, या देवबंद खुद कहता है, मगर इंडिया में मेजॉरिटी बरेलवी स्कूल ऑफ थॉट के हैं। सबसे बड़ा फॉल्ट तो ये है। फैज साहब ने ठीक किया है, क्योंकि जिस तरह उन्होंने सब कॉन्टीनेंट ਦੇ ਹੀ ਮੁਸਲਮਾਨਾਂ ਨੂੰ ਇੰਡੀਆ 'ਚ ਇੱਕ ਦਿਓਬੰਦੀ ਸਕੂਲ ਆਫ ਹੈ ਜਿਹੜਾ ਇੱਕ ਬਰੇਲਵੀ ਹੈ, ਔਰ ਕਿਉਂਕਿ ਉਹ ਸ਼ਹਿਰਾਂ ਦੇ ਨਾਂ ਦੇ ਉੱਤੇ ਹੀ ਨੇ, ਔਰ ਕਦੇ ਵੀ ਜਿਹੜਾ ਇਹਨਾਂ ਨੇ ਇਸ ਕਿਸਮ ਦੀਆਂ ਡਿਬੇਟਸ ਉਲਝ ਜਾਂਦੇ ਨੇ ਕਿ ਜਿਹੜੀ ਦੁਸ਼ਮਣ ਦੇ ਨਾਲ ਟੱਕਰ ਹੈ ਉਹ ਭੁੱਲ ਜਾਂਦੀ ਹੈ। ਲੇਕਿਨ ਮੈਂ ਸਮਝਦਾ ਵੀ ਜਿਹੜੇ ਬਾਹਰ ਸਾਡੇ ਬੈਠੇ ਮੁਸਲਮਾਨ ਭੈਣ ਭਰਾ ਨੇ, ਭਾਵੇਂ ਉਹ ਕਿਸੇ ਵੀ ਜਿਹੜੇ ਉਹ ਫਿਰਕੇ ਨਾਲ ਸੰਬੰਧਿਤ ਹੋਣ, ਥੋੜ੍ਹਾ ਬਹੁਤ ਨਜ਼ਰੀਆਤੀ ਡਿਫਰੈਂਸ ਹੁੰਦਾ, ਪਰ ਇੱਕ ਗੱਲ 'ਚ ਤਾਂ ਸਾਰਾ ਇਸਲਾਮ ਜਦੋਂ ਕਲਮਾ ਜਿਨ੍ਹਾਂ ਨੇ ਪੜ੍ਹਿਆ ਹੈ ਉਹਨਾਂ ਦੇ ਲਈ ਅੱਲਾ ਔਰ ਨਬੀ ਉਸ ਤੋਂ ਤਾਂ ਕੋਈ ਜਿਹੜਾ ਉਹ ਭਗੌੜਾ ਨਹੀਂ ਹੈ। ਸੋ ਘੱਟੋ ਘੱਟ ਜਦੋਂ ਤੁਹਾਨੂੰ ਇਹ ਨਜ਼ਰ ਆਉਂਦਾ ਹੈ ਵੀ ਇੰਡੀਆ 'ਚ ਜ਼ੁਲਮ ਹੋ ਰਹੇ ਨੇ, 20 ਕਰੋੜ ਤਾਂ ਵੈਸੇ ਹੀ ਜਿਵੇਂ ਚਪੇੜਾਂ ਦੇ ਨਾਲ ਹੀ ਨਾ ਖੜੇ ਹੋ ਜਾਣ, ਨਾ ਵੀ ਹਥਿਆਰ ਹੋਏ ਤੇ ਇਹਨਾਂ ਨੂੰ ਸਬਕ ਸਿਖਾ ਸਕਦੇ ਨੇ, ਪਰ ਅਨਫੋਰਚੂਨੇਟਲੀ ਇੱਕ ਵੱਡਾ ਤਬਕਾ ਉਹ ਗੁਲਾਮੀ ਕਬੂਲ ਲੈਂਦਾ ਹੈ, ਔਰ ਸਾਡਾ ਵੀ ਇੱਕ ਤਬਕਾ ਜੋ ਉਸ ਪਾਸੇ ਵੱਲ ਜਾ ਰਿਹਾ ਜਿਨ੍ਹਾਂ ਨੂੰ ਆਜ਼ਾਦੀ ਜਿਹੜੀ ਹੈ ਉਹ ਉਹਦੇ ਔਰ ਗੁਲਾਮੀ 'ਚ ਕੋਈ ਫਰਕ ਨਹੀਂ ਆਉਂਦਾ। ਸੋ ਇਸੇ ਤਰ੍ਹਾਂ ਮਨਜੀਤ ਸਿੰਘ ਮਠਾਰੂ ਜੀ ਲਿਖਦੇ ਨੇ, ਇੰਡੀਵਿਜੂਅਲ ਵਿਲ ਆਫ ਸਿੱਖਸ ਇਜ਼ ਵੈਰੀ ਇੰਪੋਰਟੈਂਟ, ਆਲਵੇਜ਼ ਦੈਟ ਇਜ਼ ਆਲਵੇਜ਼ ਇਫੈਕਟਿਵ ਫਰੋਮ ਹਿਸਟਰੀ ਆਫ ਸਿੱਖਸ। ਔਰ ਇਸੇ ਤਰ੍ਹਾਂ ਗੁਰਨੇਕ ਨਿਚਰ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਫਿਆਜ਼ ਅਨਵਰ ਜੀ ਨਾਈਸ ਪ੍ਰੋਗਰਾਮ ਕਹਿੰਦੇ ਨੇ, ਲਖਨਊ ਤੋਂ ਲਿਖ ਰਹੇ ਨੇ ਸਾਨੂੰ। ਸੋ ਇਸੇ ਤਰ੍ਹਾਂ ਸਿੰਘ ਗਰਚਾ ਜੀ ਆਲਵੇਜ਼ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਕੇ.ਐਸ. ਢਿੱਲੋਂ ਜੀ ਰਾਜ ਕਰੇਗਾ ਖਾਲਸਾ, ਔਰ ਗੁਰਨੇਕ ਸਿੰਘ ਗੁਰਨੇਕ ਲਿਖਦੇ ਨੇ ਸਾਨੂੰ ਫਤਿਹ, ਔਰ ਜ਼ੁਬੇਰ ਯਾਕੂਬ ਜੀ ਕਹਿੰਦੇ ਨੇ ਜੁਮਾ ਮੁਬਾਰਕ ਜੀ, ਜੁਮਾ ਮੁਬਾਰਕ। ਔਰ ਇਸੇ ਤਰ੍ਹਾਂ ਇਹਨਾਂ ਦਾ ਮੈਸੇਜ ਆ ਗਿਆ, ਚਲੋ ਚਲੋ ਖਾਲਿਸਤਾਨ ਚਲੋ, किसी को अच्छा लगे या बुरा खालिस्तान तो बनेगा, तेरी आवाज़ मेरी आवाज़, खालिस्तान खालिस्तान लाहौर में भी मेरा मोहल्ला खालसा मोहल्ला था। ओके और खालसा राज जी कहते हैं कि वाहिगुरू आज़ादी के बिना सिख कौम का कोई भी हल नहीं होना। और इसी तरह खालसा देश जुबेर याकूब साहब का खास शुक्रिया, क्योंकि वो बड़े स्पिरिटेड होकर आते हैं, बाकियों को भी पूरा चार्ज कर देते हैं। सो नाइस, सारे को बहुत शुक्रिया। मनजीत सिंह मठारू जी ने लिखा है कि TV 84 इज इम्पोर्टेंट टू मेक ईयर्स ओपन all Sikhs possible, so short strike will motivate more people, as shorts make interesting to whole matter in sight of truth of Sikhs must be considered. So ਮੈਨੂੰ ਲੱਗਾ ਕਿ ਨਹੀਂ ਮੈਂ ਕਰਤਾ ਹਾਂ, ਜਿਹੜਾ ਰੈਕਗਨਾਈਜ਼ ਕਰਤਾ ਹਾਂ ਜੀ, ਦੋਹਰਾ ਹੋ ਗਿਆ। ਫਿਰ ਮਠਾਰੂ ਸਾਹਿਬ ਨੇ ਮੈਸੇਜ ਲਿਖਦੇ ਨੇ, ਦੋ ਵਾਰ ਉਹਨੂੰ ਰੈਕਗਨਾਈਜ਼ ਵੀ ਕਰਨਾ ਉਹਨਾਂ ਨੂੰ ਬਣਦਾ ਜੀ। ਦੇਖੋ ਚੈਪਟਰ ਤਾਂ ਜਦੋਂ ਵੀ ਬੀਤੇ ਦੀ ਗੱਲ ਅਸੀਂ ਕਰਾਂਗੇ, ਮਹਾਰਾਜਾ ਰਣਜੀਤ ਸਿੰਘ ਹੋਏ, ਮਹਾਰਾਣੀ ਜਿੰਦਾ ਹੋਏ, ਦੁਖੀਏ ਮਾਂ ਪੁੱਤਰ ਹੋਣ, ਦਲੀਪ ਸਿੰਘ ਜਿੰਦਾ ਦੀ ਕਹਾਣੀ ਹੋਏ, ਪਰ ਬਹੁਤ ਘੱਟ ਅੱਗੋਂ ਦਲੀਪ ਸਿੰਘ ਦੀ ਔਲਾਦ ਦਾ ਜ਼ਿਕਰ ਹੁੰਦਾ ਹੈ ਕਿ ਵੀ ਉਹਨਾਂ ਦੇ ਬੱਚੇ ਪੁੱਤਰ ਦੋਵੇਂ ਤਿੰਨੇ, ਉਹਨਾਂ 'ਚੋਂ ਇੱਕ ਨੇ ਫਸਟ ਵਰਲਡ ਵਾਰ 'ਚ ਵੀ ਲੜਾਈ ਲੜੀ। ਹਾਲਾਂ ਇਹ ਦੇਖੋ ਕੁਦਰਤ ਦੇ ਕੀ ਹੁੰਦੇ ਨੇ ਨੋਰਮ, ਜਾਂ ਕੀ ਹੈ ਕੁਦਰਤ ਦਾ ਪਾਣਾ, ਕਿ ਮਹਾਰਾਜਾ ਦਲੀਪ ਸਿੰਘ ਦੇ ਤਿੰਨੋਂ ਪੁੱਤਰ ਜਾਂ ਧੀਆਂ 'ਚੋਂ ਅੱਗੋਂ ਕਿਸੇ ਦੀ ਔਲਾਦ ਵੀ ਨਹੀਂ ਹੋਈ, ਔਰ ਉਹਨਾਂ ਦੀਆਂ 3 ਬੇਟੀਆਂ ਪ੍ਰਿੰਸੈਸਿਸ, ਜਿਨ੍ਹਾਂ ਦੇ ਵਿੱਚ ਲੇਟੈਸਟ ਜਿਨ੍ਹਾਂ ਦੀ ਡੈਥ ਹੋਈ 1959 ਦੇ ਵਿੱਚ ਜਾਂ 57-8 'ਚ ਬੰਬਾ ਲਾਹੌਰ ਦੇ ਵਿੱਚ। ਔਰ ਇਸੇ ਤਰ੍ਹਾਂ ਪ੍ਰਿੰਸੈਸ ਸੋਫੀਆ, ਪ੍ਰਿੰਸੈਸ ਕੈਥਰੀਨ, ਇਹਨਾਂ ਦਾ ਜ਼ਿਕਰ ਹੁੰਦਾ ਹੈ। ਔਰ ਪਿਛਲੇ ਪੀਰੀਅਡ 'ਚ BBC ਲਈ ਕੰਮ ਕਰਦੀ ਬੀਬੀ ਅਨੀਤਾ ਆਨੰਦ ਨੇ ਕਾਫੀ ਰਿਸਰਚ ਤੋਂ ਬਾਅਦ ਸੋਫੀਆ ਦਲੀਪ ਸਿੰਘ ਉਸ ਦੇ ਉੱਤੇ ਜਿਹੜਾ ਹੈ ਕਿਤਾਬ ਵੀ ਲਿਖੀ, ਵੈਲ ਰਿਸਰਚ ਬੁੱਕ ਹੈ। ਕਿਉਂਕਿ ਜਿਹੜੀ ਕੰਟਰੀਬਿਊਸ਼ਨ ਹੈ, ਇੱਕ ਪਾਸੇ ਜਿਹੜੀ ਦਲੀਪ ਸਿੰਘ ਉਹਨਾਂ ਦੀ ਬੇਟੀ ਬੰਬਾ, ਉਹ ਤਾਂ ਆ ਗਈ ਕਿ ਵੀ ਮੈਂ ਜਿਹੜਾ ਉਹ ਲਾਹੌਰ ਹੀ ਜਾਣਾ, ਔਰ ਉਹਨੇ ਆਪਣੇ ਈਵਨ 47 ਤੋਂ ਹਾਲਾਂ ਜਿਹੜੇ ਲਾਹੌਰ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਸੀ ਸੋਦਰਲੈਂਡ ਜਾਂ ਕੀ ਉਹਨਾਂ ਦਾ ਨਾਂ ਸੀ, ਉਹਨਾਂ ਨਾਲ ਉਹਨਾਂ ਦੀ ਮੈਰਿਜ ਹੋਈ, ਔਰ ਉਹ ਉੱਥੇ ਹੀ ਜਿਹੜੇ ਨੇ ਉਹਨਾਂ ਦਾ ਹੋਇਆ। ਜਿੰਨਾ ਕੁ ਉਹਨਾਂ ਕੋਲ ਯਾਦਾਂ ਸੀ ਬੰਬਾ, ਉਹ ਆਪਣੇ ਚੜ੍ਹਾਈ ਕਰਨ ਤੋਂ ਪਹਿਲਾਂ ਉਹਨਾਂ ਨੇ ਆਪਣਾ, ਜਿਹਨੇ ਬਹੁਤ ਖਿਦਮਤ ਕੀਤੀ ਉਹਨਾਂ ਦੀ, ਕਰੀਮ ਬਖਸ਼, ਉਹਨੂੰ ਦੇ ਦਿੱਤੀਆਂ ਸੀ। ਉਹਨੇ ਬਾਅਦ 'ਚ ਪਾਕਿਸਤਾਨ ਹਕੂਮਤ ਨੂੰ ਦਿੱਤੀਆਂ ਬਹੁਤ ਸਾਰੀਆਂ, ਜਾਂ ਵੇਚੀਆਂ ਜਿਵੇਂ ਵੀ ਹੈ। ਆ ਜਿਹੜੀ ਸਿੱਖ ਆਰਟ ਗੈਲਰੀ ਆ ਲਾਹੌਰ 'ਚ, ਉਹਦੇ 'ਚ ਬਹੁਤ ਸਾਰੀਆਂ ਉਹ ਚੀਜ਼ਾਂ ਜਿਹੜੀਆਂ ਬੰਬਾ ਨੇ ਦਿੱਤੀਆਂ। ਸੋ ਬੰਬਾਂ ਬਾਰੇ ਤਾਂ ਅਕਸਰ ਹੁੰਦਾ ਹੈ ਕਿ ਭਾਈ ਕਿਵੇਂ, ਮੈਂ ਸ਼ਾਇਦ
ਜ਼ਿਕਰ ਵੀ ਕੀਤਾ ਸੀ ਕਿ ਵੀ ਕਿਵੇਂ ਇੱਕ ਸਾਡੇ ਮਿੱਤਰ ਜਿਹੜੇ ਨਿਊ ਜਰਸੀ ਸਾਨੂੰ ਮਿਲੇ ਪਿਛਲੇ ਦਿਨਾਂ 'ਚ, ਉਹਨਾਂ ਦੇ ਫਾਦਰ ਪੰਜਾਬ ਪੁਲਿਸ ਸੀ 47 ਤੋਂ ਪਹਿਲਾਂ, ਤੇ ਉਹ ਜ਼ਿਕਰ ਕਰਨ ਲੱਗੇ, ਕਹਿੰਦੇ ਕਿ ਵੀ 42-43 ਦੀ ਗੱਲ ਹੈ, ਕਹਿੰਦੇ ਕਿ ਵੀ ਇੱਕ ਗੋਰੀ ਮੇਮ ਲਾਹੌਰ ਸ਼ਾਹੀ ਕਿਲੇ ਦੇ ਬਾਹਰ ਆ ਕੇ ਬੈਠ ਜਾਂਦੀ ਸੀ ਸਵੇਰੇ ਜਦੋਂ ਸੂਰਜ ਚੜ੍ਹਨਾ ਤੇ ਡੁੱਬਣ ਵੇਲੇ ਜਾਣਾ, ਤੇ ਕਹਿੰਦੇ ਵੀ ਆਮ ਲੋਕ ਤੁਰੇ ਜਾਂਦੇ ਕਈ ਵਾਰੀ ਕਹਿਣਾ ਵੀ ਇਸ ਗੋਰੀ ਨੂੰ ਕਿਲੇ ਨਾਲ ਇਸ਼ਕ ਹੈ। ਤੇ ਕਹਿੰਦਾ ਵੀ ਮੈਨੂੰ ਇਹ ਪਤਾ ਸੀ ਕਿਉਂਕਿ ਮੈਂ ਉਸ ਨੂੰ ਪੁੱਛ ਕੇ ਕਿ ਉਹ ਮਹਾਰਾਜਾ ਦਲੀਪ ਸਿੰਘ ਦੀ ਬੇਟੀ ਸੀ, ਬੰਬਾਂ ਜਿਹੜੀ ਕਿ ਉਸ ਆਪਣੇ ਦਾਦੇ ਦੇ ਪੀਰੀਅਡ ਨੂੰ ਆਪਣਾ ਬਾਪ ਜਿਹਨੂੰ ਬਚਪਨ ਦੇ ਵਿੱਚ ਇੱਥੋਂ ਲਿਜਾ ਕੇ 8-9 ਸਾਲ ਦੀ ਉਮਰ 'ਚ ਬਾਹਰ ਕੱਢਿਆ, ਫਿਰ ਕਿਵੇਂ 2-3 ਸਾਲ ਯੂਪੀ 'ਚ ਰੱਖਿਆ, ਕ੍ਰਿਸਚਨ ਬਣਾਇਆ, ਔਰ ਬਾਅਦ ਦੇ ਵਿੱਚ ਉਹਨੂੰ ਜਲਾਵਤਨ ਕਦੇ ਵੀ ਪੰਜਾਬ ਦੀ ਧਰਤੀ ਤੇ ਵਾਪਸ ਨਹੀਂ ਆਉਣ ਦਿੱਤਾ ਗਿਆ। ਤੇ ਅੱਜ ਮੈਨੂੰ ਇਹ ਖਬਰ ਸ਼ਾਇਦ ਇਸ ਲਈ ਵੀ, ਹਾਲਾਂਕਿ ਇਸ ਦੇ ਉੱਤੇ ਤਾਂ ਬਹੁਤ ਸਾਰੀ ਗੱਲ ਹੋ ਸਕਦੀ ਹੈ, ਪਰ ਦੋ ਖਬਰਾਂ ਜਦੋਂ ਮੈਂ ਅੱਜ ਦਾ ਦਿਨ ਹਿਸਟਰੀ 'ਚ ਦੇਖ ਰਿਹਾ ਸੀ ਵੀ ਕੀ ਹੈ 26 ਮਈ ਨੂੰ ਸਿੱਖ ਹਿਸਟਰੀ 'ਚ ਕੀ ਅਹਿਮ ਹੋਇਆ, ਤੇ ਇੱਕ ਹੈ ਕਿ ਵੀ ਮਹਾਰਾਜਾ ਦਲੀਪ ਸਿੰਘ ਵਾਪਸ ਸਿੱਖ ਧਰਮ ਦੇ ਵਿੱਚ ਆਏ। ਉਹਨਾਂ ਨੇ ਅੱਜ ਦੇ ਦਿਨ 1886 ਦੇ ਵਿੱਚ ਖੰਡੇ ਦੀ ਪਹੁਲ ਲਈ ਅਦਨ ਜਿਹੜੀ ਹੈ ਪੋਰਟ ਦੇ ਉੱਤੇ, ਕਿਉਂਕਿ ਜਦੋਂ ਮਹਾਰਾਜਾ ਦਲੀਪ ਸਿੰਘ ਆਪਣੇ ਸਾਰੇ ਬੱਚਿਆਂ ਨੂੰ ਨਾਲ ਲੈ ਕੇ ਉਹਨੇ ਰਾਣੀ ਨੂੰ ਅਲਵਿਦਾ ਕਿਹਾ, ਉਹਨੇ ਕਿਹਾ ਵੀ ਮੈਂ ਆਪਣੀ ਧਰਤੀ ਪੰਜਾਬ ਜਾ ਰਿਹਾ, ਮੈਂ ਹੁਣ ਤੁਹਾਡੀ ਇਸ ਧਰਤੀ ਦੇ ਉੱਤੇ ਇੱਕ ਸਾਹ ਵੀ ਨਹੀਂ ਲੈਣਾ। ਤੇ ਉਹ ਜਦੋਂ ਕਿਉਂਕਿ ਸਮੁੰਦਰੀ ਜਹਾਜ਼ 'ਚ ਹੀ ਸਫ਼ਰ ਹੁੰਦਾ ਸੀ, ਤੇ ਅਦਨ ਦੀ ਬੰਦਰਗਾਹ ਤੇ ਉਹਨੂੰ ਰੋਕ ਦਿੱਤਾ ਗਿਆ ਸੀ ਸਣੇ ਪਰਿਵਾਰ। ਉਹਨੂੰ ਕਿਹਾ ਜੀ ਕਿ ਅੰਗਰੇਜ਼ੀ ਆਰਡਰ ਹੈ ਵੀ ਤੂੰ ਇੱਥੋਂ ਅੱਗੇ ਨਹੀਂ ਜਾ ਸਕਦਾ, ਇੰਡੀਆ 'ਚ ਐਂਟਰ ਨਹੀਂ ਕਰ ਸਕਦਾ। ਉਹਨੇ ਆਪਣੇ ਪਰਿਵਾਰ ਨੂੰ ਤਾਂ ਵਾਪਸ ਭੇਜ ਦਿੱਤਾ, ਤੇ ਉੱਥੇ ਹੀ ਕੁਦਰਤੀ ਇਹ ਪੂਰਾ ਵੇਰਵਾ ਆਉਂਦਾ ਹੈ ਕਿ ਭਾਈ 2 ਸੇਲਰ ਹੋਰ ਵੀ ਆਏ ਹੋਏ ਸੀ ਜਾਂ ਦੂਜੇ। ਅਦਨ ਦੀ ਉਹਨੇ ਕਿਹਾ, ਕਿਉਂਕਿ ਜਿਹੜੀ ਇੱਛਾ ਸੀ ਦਲੀਪ ਸਿੰਘ ਦੀ, ਉਹਨੇ ਜਦੋਂ ਇੰਗਲੈਂਡ ਤੋਂ ਤੁਰਿਆ ਉਹਨੇ ਚਿੱਠੀ ਲਿਖੀ, ਕੌਮ ਤੋਂ ਮਾਫੀ ਮੰਗੀ ਕਿ ਮੈਂ ਬਹੁਤ ਛੋਟਾ ਬੱਚਾ ਸੀ ਜਦੋਂ ਮੇਰਾ ਧਰਮ ਬਦਲ ਦਿੱਤਾ ਸੀ, ਮੈਂ ਆ ਕੇ ਹਜ਼ੂਰ ਸਾਹਿਬ ਅੰਮ੍ਰਿਤ ਛਕਣਾ ਚਾਹੁੰਦਾ, ਔਰ ਮੈਂ ਵਾਪਸ, ਮੈਨੂੰ ਮੇਰਾ ਪੰਥ ਮਾਫ ਕਰੇ, ਮੈਂ ਵਾਪਸ ਸਿੱਖੀ 'ਚ ਹੋਣਾ ਚਾਹੁੰਦਾ। ਸੋ ਇਹ ਚਿੱਠੀ ਲਿਖ ਕੇ ਜਿਹੜੀ ਰਿਕਾਰਡ ਪਿਆ ਸਾਰਾ ਉਹ ਸਾਰੇ ਦਾ, ਲੇਕਿਨ ਉਹਨੂੰ ਅਦਨ ਤੋਂ ਜਿਹੜਾ ਅੱਗੇ ਨਹੀਂ ਜਾਣ ਦਿੱਤਾ ਗਿਆ, ਪਰ ਉਹ ਡਿਟਰਮਿੰਡ ਸੀ। ਉਹਨੇ ਕਿਹਾ ਵੀ ਮੈਂ ਅੰਮ੍ਰਿਤ ਛਕਣਾ। ਉੱਥੇ ਹੀ ਕੁਦਰਤੀ ਪੰਜ ਸਿੰਘ, ਜਦੋਂ ਤੁਹਾਡੀ ਡਿਜ਼ਾਇਰ ਹੁੰਦੀ ਹੈ, ਔਰ ਇਹ ਜਿਹੜੇ ਨੇ ਕਿਉਂਕਿ ਅਦਨ ਪੋਰਟ ਸੀ ਜਿੱਥੋਂ ਸ਼ਿਪਸ ਜਿਹੜੇ ਨੇ ਆ ਕੇ ਰੁਕਦੇ ਸੀ, ਅੱਗੇ ਜਾਂਦੇ ਸੀ, ਉੱਥੇ ਮਹਾਰਾਜਾ ਦਲੀਪ ਸਿੰਘ ਨੇ ਵਾਪਸ ਖੰਡੇ ਦੀ ਪਹੁਲ ਲਈ ਸਿੱਖੀ 'ਚ ਆਇਆ। ਫਿਰ ਉਹ ਇੰਗਲੈਂਡ ਨਹੀਂ ਪਰਤਿਆ, ਫਿਰ ਉਹ ਪੈਰਿਸ ਗਿਆ, ਔਰ ਇੱਕ ਫਿਰ ਅੱਗੋਂ ਦੁਖਦ ਕਹਾਣੀ ਹੈ ਕਿ ਕਿਵੇਂ ਉੱਥੇ ਹੀ ਇੱਕ ਹੋਟਲ ਦੇ ਵਿੱਚ ਉਹਨੂੰ ਪੈਰਾਲਿਸਿਸ ਦਾ ਅਟੈਕ ਵੀ ਹੋਇਆ, ਔਰ ਉਹਦੀ ਡੈਥ ਜਿਹੜੀ ਆ ਉਹ ਪੈਰਿਸ ਦੇ ਇੱਕ ਹੋਟਲ 'ਚ ਗੁੰਮਨਾਮੀ ਦੀ ਹਾਲਤ 'ਚ ਹੋਈ। ਹੁਣ ਕਿਉਂਕਿ ਇਹ ਦਿਨ ਹਿਸਟੋਰੀਕਲ ਹੈ, ਮੈਂ ਸ਼ਾਇਦ ਉਹਨਾਂ ਦਾ ਜ਼ਿਕਰ ਕਰਦਾ, ਪਰ ਜੋ ਹੀ ਮੈਂ PTI ਦੀ ਖਬਰ ਦੇਖੀ ਕਿ ਪ੍ਰਿੰਸੈਸ ਸੋਫੀਆ ਦਲੀਪ ਸਿੰਘ's UK home gets commemorative blue plaque. She was daughter of Maharaja Dalip Singh and the goddaughter of Queen Victoria. ਕਿ ਹੁਣ ਇਹ ਜਿਸ ਬੀਬੀ ਅਨੀਤਾ ਆਨੰਦ ਦਾ ਮੈਂ ਜ਼ਿਕਰ ਕੀਤਾ, ਉਹਨੇ ਬੜੀ ਜਿਹੜੀ ਹੈ ਰਿਸਰਚ ਬੁੱਕ ਲਿਖੀ ਕਿ ਜਿਹੜੀ ਦਲੀਪ ਸਿੰਘ ਦੀ ਸ਼ਹਿਜ਼ਾਦੀ ਸੋਫੀਆ ਸੀ, ਉਦੋਂ ਬਹੁਤਿਆਂ ਨੂੰ ਲੱਗਦਾ ਹੋਣਾ ਵੀ ਅੱਜ ਜਿਵੇਂ ਵੈਸਟਰਨ ਸੁਸਾਇਟੀ 'ਚ ਫਰੀਡਮ ਹੈ, ਔਰਤਾਂ ਜਿਵੇਂ ਫਰੀਡਮ ਨਾਲ ਕੰਮ ਕਰਦੀਆਂ, ਈਵਨ 19ਵੀਂ ਸਦੀ ਦੇ ਐਂਡ ਤੱਕ, 20ਵੀਂ ਸਦੀ ਦੀ ਬਿਗਨਿੰਗ ਤੱਕ ਵੀ ਹੁਣ ਅਮਰੀਕਾ 'ਚ 1920 'ਚ ਹੱਕ ਮਿਲਿਆ ਔਰਤਾਂ ਨੂੰ ਵੋਟ ਦਾ, ਬ੍ਰਿਟੇਨ 'ਚ ਉਸ ਤੋਂ ਪਹਿਲਾਂ ਮਿਲਿਆ, ਪਰ ਉਹ ਵੋਟ ਦਾ ਹੱਕ ਔਰਤਾਂ ਨੂੰ ਦਿਵਾਉਣ ਲਈ ਮਹਾਰਾਜਾ ਦਲੀਪ ਸਿੰਘ ਦੀ ਬੇਟੀ ਸੋਫੀਆ ਨੇ ਕਿਵੇਂ ਸਟਰਗਲ ਕੀਤੀ, ਕਿਵੇਂ ਲੀਡ ਕੀਤਾ, ਕਿਵੇਂ ਹੱਥੀਂ ਅਖਬਾਰਾਂ ਵੀ ਵੰਡਦੀ ਸੀ, ਕਿਸ ਲੈਵਲ ਦਾ, ਉਹ ਇੱਕ ਬਹੁਤ ਵੱਡਾ ਰੋਲ ਜਿਹੜਾ ਉਸ ਦਾ ਉਹ ਸਾਹਮਣੇ ਆਇਆ ਕਿ ਬਈ ਜਿਹੜਾ ਇੰਗਲੈਂਡ 'ਚ ਔਰਤਾਂ ਨੂੰ ਹੱਕ ਮਿਲਣਾ, ਔਰ ਉਹ ਹਮੇਸ਼ਾ ਆਪਣੀ ਭੈਣ ਨਾਲ ਵੀ ਜੁੜੀ ਰਹੀ, ਕਿਉਂਕਿ ਦੂਸਰੀ ਭੈਣ ਤਾਂ ਬੰਬਾਂ ਆ ਕੇ ਲਾਹੌਰ ਬਹਿ ਗਈ, ਉਹ ਤਾਂ ਕਿਲੇ ਦੇ ਨਾਲ ਉਸ ਇਸ਼ਕ ਨੂੰ ਜਿਹੜਾ ਉਸ ਧਰਤੀ ਦਾ ਸੀ ਉਸਨੇ ਪੁਗਾਇਆ। ਔਰ ਇਹਦੇ ਜਦੋਂ ਹੁਣ ਜਿਸ ਘਰ ਦੇ ਵਿੱਚ ਸੋਫੀਆ ਰਹਿੰਦੀ ਰਹੀ, ਔਰ ਜਿੱਥੋਂ ਉਹਨੇ ਸਟਰਗਲ ਕਿੰਨੇ ਡੈਕੇਡ ਰਹਿ ਕੇ ਕੀਤੀ, ਉਹਨੂੰ ਲੋਕੇਟ ਕੀਤਾ ਗਿਆ, ਔਰ ਇਹ ਬੀਬੀ ਅਨੀਤਾ ਆਨੰਦ ਨੇ। ਔਰ ਦੂਸਰਾ ਜਿਹੜਾ ਇਹਦੀ ਖਬਰ ਹੀ ਹੈ ਕਿ ਪ੍ਰਿੰਸੈਸ ਸੋਫੀਆ ਦਲੀਪ ਸਿੰਘ, ਡਾਟਰ ਆਫ ਮਹਾਰਾਜਾ ਦਲੀਪ ਸਿੰਘ, the last ruler of Sikh empire and the goddaughter of Queen Victoria, was honoured with a commemorative blue plaque in London on Friday. ਕਿ ਵੀ ਉਸ ਦੇ ਘਰ ਦੇ ਬਾਹਰ ਇੱਕ ਬਲੂ ਪਲੈਕ ਲਾਈ ਗਈ। The blue plaque scheme run by English Heritage Charity honours the significance of particular buildings associated with historical figures,
in memory of British Indian princess. It now adorns Faraday House, which was granted to Sophia and her sisters as a grace and favor apartment at Hampton Court Palace, southwest of London, by Queen Victoria. ਉਹਦੇ 'ਚ ਉਹਨੇ ਫਿਰ ਅਨੀਤਾ ਆਨੰਦ ਨੇ ਕਿਹਾ, as a political journalist, I thought I knew the story of the suffragettes, and then I found this extraordinary woman, and she blew me away, said Anita Anand, author of biography Sophia, Princess Suffragette Revolutionary. ये पूरी कहानी है. अच्छा. और फिर उन्हें क्या है कि भी forgive me, but this is one of the happiest days of my life. Princess Sophia Dalip Singh gets her blue plaque at Hampton Court, and sisters from everywhere come to celebrate her in blazing sun. और ये अगे पूरा उसकी डिटेल है भी ये सारा की है कि भी किस पार्ट तरह ਉਹ ਰਹੀ ਔਰ ਉਹ 71 ਸਾਲ ਦੀ ਉਮਰ 'ਚ ਸੋਫੀਆ ਦਲੀਪ ਸਿੰਘ ਅਗਸਤ 1948 ਦੇ ਵਿੱਚ ਉਸ ਦੀ ਡੈਥ ਹੋਈ ਔਰ ਇਹ ਜਿਹੜਾ ਹੈ ਉਹਨੇ ਕਿੰਨੇ ਰਿਸਕ ਲੈ ਕੇ ਸਾਰੇ ਕੈਂਪੇਨ ਨੂੰ ਰਨ ਕੀਤਾ ਔਰ ਉਹਨੇ ਕਿਹਾ ਕਿ ਵੀ ਇਹ ਪ੍ਰਿੰਸੈਸ ਸੋਫੀਆ was a fascinating, important figure, but her story was not at all well known in decades following her death. ਔਰ ਬਾਅਦ ਦੇ ਵਿੱਚ ਜਿਹੜਾ ਉਹਨਾਂ ਦੀਆਂ ਐਸ਼ਿਜ਼ ਨੂੰ ਜਿਹੜਾ ਉਹ ਲਿਆਂਦਾ ਗਿਆ, ਉਹਨਾਂ ਦੀ ਭੈਣ ਨੇ ਉਹਨੂੰ ਜਿਹੜਾ ਉੱਥੇ ਲਾਹੌਰ ਦੇ ਵਿੱਚ ਉਹਨਾਂ ਦੀਆਂ ਐਸ਼ਿਜ਼ ਲਿਆਂਦੀਆਂ ਕਿਉਂਕਿ ਸ਼ਹਿਜ਼ਾਦੀ ਬੰਬਾਂ ਜਿਉਂਦੀ ਸੀ. ਸੋ ਇਹ ਕਿਸੇ ਵੇਲੇ ਅਸੀਂ ਇਸ ਦੇ ਉੱਤੇ ਹੋਰ ਵੀ ਡਿਟੇਲ 'ਚ ਗੱਲ ਕਰਾਂਗੇ, ਪਰ ਮੈਂ ਸਮਝਦਾ ਵੀ ਇਹ ਵੀ ਇੱਕ ਕੋਇਨਸੀਡੈਂਸ ਹੈ ਕਿ ਇੱਕ ਪਾਸੇ ਉਹ ਦਿਨ ਹੈ ਜਿਸ ਦਿਨ ਮਹਾਰਾਜਾ ਦਲੀਪ ਸਿੰਘ ਵਾਪਸ ਆਪਣੀਆਂ ਜੜ੍ਹਾਂ ਵੱਲ ਪਰਤੇ ਸੀ ਤੇ ਅੱਜ ਉਹੀ 2023 'ਚ ਉਹ ਦਿਨ ਹੈ ਜਿਸ ਦਿਨ ਪ੍ਰਿੰਸੈਸ ਸੋਫੀਆ ਜਿਸ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਉਹਨੂੰ ਇਹ ਹਿਸਟੋਰੀਕਲ ਰੈਕੋਗਨੀਸ਼ਨ ਮਿਲੀ ਹੈ. ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ. ਸੋ ਅਥਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ.